ਪਾਣੀ ਦੇ ਨਾਲ ਹੋਰ ਵੀ ਚੀਜ਼ਾਂ ਜਿਹੜੀਆਂ ਅਸੀਂ ਐਡ ਕਰ ਸਕਦੇ ਹਾਂ। ਮਸਲਨ ਜੇ ਧੁੱਪੇ ਕੰਮ ਕਰ ਰਹੇ ਹੋ, ਤੁਹਾਨੂੰ ਬਾਰ-ਬਾਰ ਯਾਨੀ ਪਸੀਨਾ ਆ ਰਿਹਾ, ਸਾਰਾ ਕੁਝ ਇਸ ਤਰ੍ਹਾਂ ਆ ਰਿਹਾ, ਤਾਂ ਤੁਸੀਂ ਉਸ ਕਮੀ ਨੂੰ ਪੂਰੀ ਕਰਨੀ, ਜਦੋਂ ਪੂਰੀ ਕਰਨੀ ਤੇ ਤੁਹਾਡੇ ਜਿਸਮ 'ਚ ਨਮਕਿਆਤ ਦੀ ਬਹੁਤ ਕਮੀ ਹੋ ਜਾਂਦੀ ਹੈ। ਇੱਕ ਜੱਗ ਪਾਣੀ ਲਵੋ ਜਾਂ ਪਾਣੀ ਦੀ ਬੋਤਲ ਲੈ ਲਓ, ਉਹ 'ਚ ਇੱਕ ਚੁਟਕੀ ਨਮਕ ਪਾਓ, ਉਸ 'ਚ ਲੀਮੂ ਨਿਚੋੜ ਲਓ। ਉਹ ਤੁਹਾਡੇ ਵਾਸਤੇ ਇੱਕ ਬਿਹਤਰੀਨ ਤਰ੍ਹਾਂ ਦਾ, ਮੈਂ ਕਹਾਂਗੀ ਕਿ ਉਹ ਇੱਕ ਡਰਿਪ ਨਾਲੋਂ ਵੀ ਜ਼ਿਆਦਾ ਜਿਹੜਾ ਨਾ ਉਹਦਾ ਫਾਇਦਾ ਹੋਏਗਾ। ਤੁਸੀਂ ਜੋ ਵੀ ਕਰ ਰਹੇ ਹੋ ਨਾ, ਸਭ ਤੋਂ ਪਹਿਲੇ ਆਪਣਾ ਇਹ ਜ਼ਿਹਨ 'ਚ ਰੱਖੋ ਕਿ ਸਭ ਤੁਹਾਡੇ ਲਾਗੇ ਇੱਕ ਪਾਣੀ ਦਾ ਜੱਗ ਜ਼ਰੂਰ ਹੋਵੇ, ਇੱਕ ਪਾਣੀ ਦੀ ਬੋਟਲ ਜ਼ਰੂਰ ਹੋਵੇ। ਉਹ ਕੋਲ ਹੋਏਗੀ ਤਾਂ ਤੁਸੀਂ ਪੀਓਗੇ ਨਾ। ਤੁਸੀਂ ਡਰਾਈਵਿੰਗ ਕਰ ਰਹੇ ਹੋ, ਤੁਸੀਂ ਕਿਸੇ ਠੇਲੇ ਤੇ ਬੈਠੇ ਹੋ, ਤੁਸੀਂ ਕਿਸੇ ਹੋਟਲ 'ਚ ਬੈਠੇ ਹੋ, ਕਿਸੇ ਦਫ਼ਤਰ 'ਚ, ਸਭ ਤੋਂ ਪਹਿਲੇ ਤੇ ਮੈਂ ਲੋਕਾਂ ਨੂੰ ਇਹ ਟਿਪ ਦੇਵਾਂਗੀ, ਇਹ ਤੁਸੀਂ ਦੇਖੋ ਮੇਰੇ ਲਾਗੇ ਗਲਾਸ ਵੀ ਇੱਥੇ ਪਿਆ ਤੇ ਮੇਰੇ ਲਾਗੇ ਹੀ ਡਿਸਪੈਂਸਰ ਹੈ। ਮੈਨੂੰ ਪਿਆਸ ਹੋਵੇ ਨਾ ਹੋਵੇ, ਮੇਰੇ ਜ਼ਿਹਨ 'ਚ ਹੈ ਕਿ ਮੈਂ ਪਾਣੀ ਪੀਣਾ ਹੀ ਪੀਣਾ। ਸੋ ਆਪਣੇ ਆਪ ਨੂੰ ਹਾਈਡਰੇਟਡ ਰੱਖਾਂਗੇ ਤੇ ਅਸੀਂ ਬਹੁਤ ਸਾਰੇ ਮਸਲਿਆਂ ਤੋਂ ਬਚ ਜਾਵਾਂਗੇ। सत श्री अकाल, नमस्कार ते अस्सलाम वालेकुम। तुसी देख रहे हो इंडोज टीवी आस्ट्रेलिया ते मैं तुहाडा मेज़बान नासिर अली। नाज़रीन, इस वेले लैंदे ते चढ़दे पंजाब दे विच गर्मी दी शिद्दत जिहड़ी है उह च बहुत ज़्यादा इजाफा होया है। यानी कि चढ़दे पंजाब ते लैंदे पंजाब च असीं जानदे हां कि आम आदमी दी तादाद जिहड़ी हैगी है, मजदूर तबके दी जिहड़ी तादाद हैगी है उह ज़्यादा है। अगर असीं सिर्फ किसानां दी गल कर लईए तो किसानां ने सारा दिन जिहड़ा हैगा ਉਹ ਜ਼ਮੀਨਾਂ ਦੇ ਉੱਪਰ ਵਾਹੀ ਬੀਜੀ ਕਰਨੀ ਹੁੰਦੀ ਹੈ, ਫਸਲਾਂ ਕੱਟਣੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਇਸ ਗਰਮੀ ਦੇ ਨਾਲ ਮੁਕਾਬਲਾ ਕਰਨਾ ਪੈਂਦਾ ਹੈ। ਤੇ ਇਸ ਵੇਲੇ ਗਰਮੀ ਦੀ ਜਿਹੜੀ ਸ਼ਿੱਦਤ ਹੈਗੀ ਹੈ ਉਹ ਪਿਛਲੇ ਸਾਲ ਨਾਲੋਂ, ਬਲਕਿ ਅਸੀਂ ਕਹਾਂਗੇ ਕਿ ਜਿੰਨੇ ਵੀ ਸਾਲ ਗੁਜ਼ਰ ਕੇ ਗਏ ਨੇ ਗਰਮੀ ਦੇ ਪਿਛਲੇ, ਉਹਨਾਂ ਨਾਲੋਂ ਜ਼ਿਆਦਾ ਹੈ। ਇਹਨੂੰ ਗਲੋਬਲ ਵਾਰਮਿੰਗ ਵੀ ਕਹਿ ਰਹੇ ਨੇ, ਕਲਾਈਮੇਟ ਚੇਂਜ ਵੀ ਕਹਿ ਰਹੇ ਨੇ। ਤੇ ਅਸੀਂ ਇਹਦੇ ਉੱਪਰ ਗੱਲ ਕਰਨ ਲਈ ਲਹਿੰਦੇ ਪੰਜਾਬ ਦੇ ਸ਼ਹਿਰ ਲਾਇਲਪੁਰ ਤੋਂ ਸਾਡੇ ਨਾਲ ਮੌਜੂਦ ਨੇ ਡਾਕਟਰ ਸਰਈਆ ਸਾਹਿਬਾ ਤੇ ਇਹ ਡਾਈਟੀਸ਼ੀਅਨ ਨੇ, ਨਿਊਟ੍ਰੀਸ਼ਨ ਨੇ। ਅਸੀਂ ਇਹਨਾਂ ਨਾਲ ਗੱਲ ਕਰਾਂਗੇ, ਇਹਨਾਂ ਨੂੰ ਪੁੱਛਾਂਗੇ ਕਿ ਇਸ ਗਰਮੀ ਦੇ ਵਿੱਚ ਆਮ ਤਬਕਾ ਜਿਹੜਾ ਹੈਗਾ, ਆਮ ਬੰਦੇ ਦੀ ਅਸੀਂ ਗੱਲ ਕਰੀਏ ਤੇ ਉਹਨੂੰ ਕੀ ਖਾਣਾ ਚਾਹੀਦਾ ਹੈ ਤੇ ਕੀ ਪੀਣਾ ਚਾਹੀਦਾ ਹੈ। अस्सलाम वालेकुम मैडम। वालेकुम सलाम जी। ਕੀ ਹਾਲ ਚਾਲ जी अलहमदुलिल्ला। ਅੱਛਾ ਮੈਡਮ, ਸਭ ਤੋਂ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਕਿ ਇਸ ਵੇਲੇ ਲਹਿੰਦੇ ਪੰਜਾਬ ਦੇ ਵਿੱਚ ਜਾਂ ਚੜ੍ਹਦੇ ਪੰਜਾਬ ਦੇ ਵਿੱਚ ਅਸੀਂ ਗੱਲ ਕਰ ਲਈਏ ਤੇ ਗਰਮੀ ਦੀ ਸ਼ਿੱਦਤ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਹੋਈ ਹੈ। ਅਪ੍ਰੈਲ ਤੇ ਮਈ ਦੇ ਮਹੀਨੇ ਦੇ ਵਿੱਚ ਦਰਜਾ ਹਰਾਰਤ ਜਿਹੜਾ ਹੈ ਉਹ 45 ਪਲੱਸ ਗਿਆ ਹੈਗਾ। ਬਿਲਕੁਲ ਇਸੇ ਤਰ੍ਹਾਂ। ਤੇ ਇਸ ਗਰਮੀ ਦੇ ਵਿੱਚ ਜਿਹੜਾ ਆਮ ਤਬਕਾ ਹੈ ਉਹਨਾਂ ਨੂੰ ਆਪਣੀ ਸਿਹਤ ਦਾ ਖਿਆਲ ਜਿਹੜਾ ਹੈਗਾ ਉਹ ਕਿਵੇਂ ਕਰਨਾ ਚਾਹੀਦਾ? नासिर साहब, बहुत शुक्रिया, तुसी हमेशा ही सेहत के बारे गल की है और मैं बड़ी शुक्रगुजार हाँ इंडोज चैनल की कि इन्होंने सेहत के बारे बहुत सारे प्रोग्राम जोड़े दुनिया तक पहुँचाए हैं और वो सानू बहुत अच्छे फिर रिजल्ट भी मिले हैं। जिथे तक गल है कि गर्मी बहुत ज़्यादा है और तुसी एक आम बंदे की गल करते हो, मैं सारे लोगों की गल कर रही। देखो वो लोग जोड़े गर्मी च बाहर धुप्पे काम करते हैं, उन्होंने भी उन्ने मसले, और ਜਿਹੜੇ ਕਮਰਿਆਂ ਦੇ ਅੰਦਰ ਬੈਠ ਕੇ ਏਸੀ ਵਾਲੇ ਕਮਰਿਆਂ 'ਚ ਕੰਮ ਕਰਦੇ ਉਹਨਾਂ ਦੇ ਵੀ ਉਸੇ ਤਰ੍ਹਾਂ ਦੇ ਮਸਲੇ। ਫਰਕ ਕੀ ਹੈ ਕਿ ਜਿਹੜਾ ਬਾਹਰ ਹੈ ਉਹਨੂੰ ਪਾਣੀ ਦੀ ਇਸ ਲਈ ਜ਼ਰੂਰਤ ਹੈ ਜ਼ਿਆਦਾ ਕਿ ਗਰਮੀ ਬਹੁਤ ਜ਼ਿਆਦਾ ਹੈ, ਉਹਨੂੰ ਬਾਰ-ਬਾਰ ਪਾਣੀ ਚਾਹੀਦਾ, ਉਹਨੂੰ ਐਸੀ ਖੁਰਾਕ ਚਾਹੀਦੀ ਹੈ ਜਿਹੜੀ ਉਹਦੀ ਅੰਦਰ ਪਾਣੀ ਨੂੰ ਕੁਛ ਦੇਰ ਰੋਕੇ। ਠੀਕ ਹੈ ਨਾ? ਇਹ ਨਹੀਂ ਕਿ ਪਾਣੀ ਪੀਤਾ ਤੇ ਜਿਸਮ 'ਚੋਂ ਪਸੀਨੇ ਨਾਲ ਜਾਂ ਕਿਸੇ ਵੀ ਤਰੀਕੇ ਆਊਟ ਹੋ ਗਿਆ। ਤੇ ਜਿਹੜਾ ਕਮਰੇ ਦੇ ਅੰਦਰ ਬੈਠਦਾ ਉਹਦੇ ਨਾਲ ਇਹ ਟ੍ਰੈਜੇਡੀ ਹੈ ਕਿ ਉਹ ਪਾਣੀ ਵੀ ਘੱਟ ਪੀ ਰਿਹਾ ਹੁੰਦਾ ਹੈ, ਉਹਨੂੰ ਲੱਗਦਾ ਹੈ ਕਿ ਮੈਂ ਏਸੀ 'ਚ ਬੈਠਾ, ਮੈਨੂੰ ਪਾਣੀ ਦੀ ਕੋਈ ਇੰਨੀ ਜ਼ਰੂਰਤ ਨਹੀਂ, ਲੇਕਿਨ ਉਹਦੇ ਜਿਸਮ ਦੀ ਅੰਦਰੂਨੀ ਜ਼ਰੂਰਤ ਹੁੰਦੀ ਹੈ, ਟੈਂਪਰੇਚਰ ਤੇ ਹੁੰਦਾ ਹੈ, ਉਹ ਵੀ ਉਨਾ ਹੀ ਨੁਕਸਾਨ 'ਚ ਜਾ ਰਿਹਾ ਹੁੰਦਾ, ਡੀਹਾਈਡਰੇਟਡ ਹੋ ਰਿਹਾ ਹੁੰਦਾ। ਸੋ ਗੱਲ ਕਰਨ ਦਾ ਇਹ ਮਕਸਦ ਹੈ ਕਿ ਜਿਹੜੇ ਲੋਕ ਗਰਮੀ 'ਚ ਬਾਹਰ ਕੰਮ ਕਰਦੇ ਨੇ ਉਹ ਜ਼ਿਆਦਾ ਰਿਸਕ ਤੇ ਇਸ ਵਾਸਤੇ ਹੁੰਦੇ ਨੇ ਕਿ ਉਹਨਾਂ ਨੂੰ ਅਰਜੈਂਟ ਰਿਕੁਆਇਰਮੈਂਟ ਹੁੰਦੀ ਉਹਨਾਂ ਦੀ ਕਿ ਉਹ ਲਿਕੁਇਡ ਲੈਣ ਜਾਂ ਵਿਟਾਮਿਨ ਸੀ ਲੈਣ, ਇਹੋ ਜਿਹੀਆਂ ਚੀਜ਼ਾਂ ਲੈਣ ਜਿਹੜੀਆਂ ਇੱਕ ਤੇ ਪਿਆਸ ਬੁਝਾਏ, दूसरा पानी ਨੂੰ ਉਹਨਾਂ ਦੇ ਜਿਸਮ ਦੇ ਅੰਦਰ ਥੋੜਾ ਸਟੋਰ ਕਰਕੇ ਰੱਖੇ ਤਾਂ ਕਿ ਅੰਦਰ ਦੀ ਜਿਹੜੀ ਟੈਂਪਰੇਚਰ ਆ ਉਹ ਨਾਰਮਲ ਰਹੇ। ਸੋ ਇਹਦਾ ਜਿਹੜਾ ਮੈਂ ਨੋਟ ਕਰ ਰਹੀ ਹਾਂ ਮਸਲਾ ਉਹੀ ਹੈ ਕਿ ਸਾਡੀ ਆਵਾਮ ਜਿਹੜੀ ਹੈ, ਮੈਂ ਜਾਣਦੀ ਹਾਂ ਕਿ ਬਹੁਤ ਸਾਰੇ ਸੋਸ਼ਲ ਇਸ਼ੂ ਐਸੇ ਨੇ ਜਿਹਦੇ ਵਿੱਚ ਕੰਮ ਨੂੰ ਜ਼ਿਆਦਾ ਟਾਈਮ ਦੇਣਾ ਪੈਂਦਾ ਹੈ, ਲੇਕਿਨ ਇਹ ਤਾਂ ਦੇਖੋ ਨਾ ਕਿ ਜਿਹੜੀ ਪਾਣੀ ਹੈ ਅੱਲਾਹ ਪਾਕ ਦੀ ਕਿੱਡੀ ਇੱਕ ਜ਼ਬਰਦਸਤ ਨਿਮਤ ਹੈ। ਤੁਸੀਂ ਜੋ ਵੀ ਕਰ ਰਹੇ ਹੋ ਨਾ, ਸਭ ਤੋਂ ਪਹਿਲੇ ਆਪਣਾ ਇਹ ਜ਼ਿਹਨ 'ਚ ਰੱਖੋ ਕਿ ਸਭ ਤੁਹਾਡੇ ਲਾਗੇ ਇੱਕ ਪਾਣੀ ਦਾ ਜੱਗ ਜ਼ਰੂਰ ਹੋਵੇ, ਇੱਕ ਪਾਣੀ ਦੀ ਬੋਟਲ ਜ਼ਰੂਰ ਹੋਵੇ। ਉਹ ਕੋਲ ਹੋਏਗੀ ਤਾਂ ਤੁਸੀਂ ਪੀਓਗੇ ਨਾ। ਤੁਸੀਂ ਡਰਾਈਵਿੰਗ ਕਰ ਰਹੇ ਹੋ, ਤੁਸੀਂ ਕਿਸੇ ਠੇਲੇ ਤੇ ਬੈਠੇ ਹੋ, ਤੁਸੀਂ ਕਿਸੇ ਹੋਟਲ 'ਚ ਬੈਠੇ ਹੋ, ਕਿਸੇ ਦਫ਼ਤਰ 'ਚ, ਸਭ ਤੋਂ ਪਹਿਲੇ ਤੇ ਮੈਂ ਲੋਕਾਂ ਨੂੰ ਇਹ ਟਿਪ ਦੇਵਾਂਗੀ, ਇਹ ਤੁਸੀਂ ਦੇਖੋ ਮੇਰੇ ਲਾਗੇ ਗਲਾਸ ਵੀ ਇੱਥੇ ਪਿਆ ਤੇ ਮੇਰੇ ਲਾਗੇ ਹੀ ਡਿਸਪੈਂਸਰ ਹੈ।
ਮੈਨੂੰ ਪਿਆਸ ਹੋਵੇ ਨਾ ਹੋਵੇ, ਮੇਰੇ ਜ਼ਿਹਨ 'ਚ ਹੈ ਕਿ ਮੈਂ ਪਾਣੀ ਪੀਣਾ ਹੀ ਪੀਣਾ। ਸਹੀ। ਸੋ ਆਪਣੇ ਆਪ ਨੂੰ ਹਾਈਡਰੇਟਡ ਰੱਖਾਂਗੇ ਤੇ ਅਸੀਂ ਬਹੁਤ ਸਾਰੇ ਮਸਲਿਆਂ ਤੋਂ ਬਚ ਜਾਾਂਗੇ। ਦੂਸਰੀ ਗੱਲ ਹੈ ਕਿ ਅੱਲਾ ਦੀ ਜ਼ਾਤ ਨੇ ਸਾਡੇ ਵਾਸਤੇ ਇੰਨੀਆਂ ਆਸਾਨੀਆਂ ਰੱਖੀਆਂ ਕਿ ਜੇ ਗਰਮੀ ਆਈ ਤੇ ਨਾਲ ਬਹੁਤ ਸਾਰੇ ਫਲ ਵੀ ਐਸੇ ਆ ਗਏ ਜਿਨ੍ਹਾਂ 'ਚ ਠੰਡਕ ਵੀ ਹੈ, ਜਿਨ੍ਹਾਂ 'ਚ ਵਿਟਾਮਿਨ ਸੀ ਵੀ ਹੈ, ਵਿਟਾਮਿਨ ਏ ਵੀ ਹੈ, ਔਰ ਬਹੁਤ ਸਾਰਾ ਉਹਦੇ 'ਚ ਪਾਣੀ ਹੈ। ਸਭ ਤੋਂ ਪਹਿਲੇ ਤਾਂ ਤੁਸੀਂ ਤਰਬੂਜ਼ ਦੀ ਗੱਲ ਕਰੋ ਕਿ ਮਾਸ਼ਾਅੱਲਾ ਅੱਲਾਹ ਪਾਕ ਦੀ ਕਿੱਡੀ ਵੱਡੀ ਨਿਮਤ, ਔਰ ਪੂਰੇ ਪਾਕਿਸਤਾਨ 'ਚ ਕੀ ਪੂਰੀ ਦੁਨੀਆ ਦੇ ਉੱਤੇ, ਖਾਸ ਤੌਰ ਤੇ ਸਾਡੇ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਇੱਕ ਵਾਫਰ ਮਿਕਦਾਰ 'ਚ ਪਾਇਆ ਜਾਂਦਾ ਹੈ। ਤੇ ਇਹਦੇ ਵਾਸਤੇ ਮੈਂ ਕਹਾਂਗੀ ਕਿ ਕੋਸ਼ਿਸ਼ ਇਹ ਕਰਿਆ ਕਰੋ ਕਿ ਤਰਬੂਜ਼ ਜਿਹੜਾ ਨਾ ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਰੱਖੋ, ਔਰ ਇਹਨੂੰ ਬਜਾਏ ਸੇ ਕਿ ਤੁਸੀਂ ਇੱਕੋ ਹੀ ਟਾਈਮ 'ਚ ਜ਼ਿਆਦਾ ਸਾਰਾ ਖਾ ਲਓ। ਮੈਂ ਦੇਖਿਆ ਲੋਕ ਇਸ ਲਈ ਤਰਬੂਜ਼ ਕੱਟਦੇ ਨੇ, ਕਿੰਨਾ ਸਾਰਾ ਇੱਕੋ ਟਾਈਮ 'ਚ ਖਾ ਲੈਂਦੇ। ਇੰਜ ਨਹੀਂ ਕਰਨਾ ਚਾਹੀਦਾ, ਇਹਨੂੰ ਤੁਸੀਂ ਡਿਵਾਈਡ ਕਰੋ। ਮਸਲਨ 5-7 ਲੋਕ ਬੈਠੇ ਨੇ ਤੇ ਤੁਸੀਂ 2-2 ਪੀਸ ਉਹਦੇ ਹੁਣ ਖਾ ਲਓ, ਫਿਰ ਤੁਸੀਂ ਦੁਬਾਰਾ ਕੋਈ 2 ਘੰਟੇ ਬਾਅਦ ਫਿਰ 2-2 ਪੀਸ ਖਾ ਲਓ। ਇਸ ਤਰੀਕੇ ਨਾਲ ਤੁਹਾਡੀ ਪਾਣੀ ਦੀ ਕਮੀ ਵੀ ਦੂਰ ਰਹੇਗੀ ਤੇ ਉਹ ਤੁਹਾਡਾ ਸਟਮਕ ਵੀ ਉਹਨੂੰ ਟੋਲਰੇਟ ਕਰੇਗਾ ਔਰ ਤੁਹਾਨੂੰ ਇੱਕ ਸੈਟੀਸਫੈਕਸ਼ਨ ਵੀ ਰਹੇਗੀ। ਅਗਲੀ ਇੱਕ ਹੋਰ ਗੱਲ ਕਿ ਇਸ ਪਾਣੀ ਦੇ ਨਾਲ ਹੋਰ ਵੀ ਚੀਜ਼ਾਂ ਜਿਹੜੀਆਂ ਅਸੀਂ ਐਡ ਕਰ ਸਕਦੇ ਹਾਂ। ਮਸਲਨ ਜੇ ਧੁੱਪੇ ਕੰਮ ਕਰ ਰਹੇ ਹੋ, ਤੁਹਾਨੂੰ ਬਾਰ-ਬਾਰ ਯਾਨੀ ਪਸੀਨਾ ਆ ਰਿਹਾ, ਸਾਰਾ ਕੁਝ ਇਸ ਤਰ੍ਹਾਂ ਆ ਰਿਹਾ, ਤਾਂ ਤੁਸੀਂ ਉਸ ਕਮੀ ਨੂੰ ਪੂਰੀ ਕਰਨੀ, ਜਦੋਂ ਪੂਰੀ ਕਰਨੀ ਤੇ ਤੁਹਾਡੇ ਜਿਸਮ 'ਚ ਨਮਕੀਆਤ ਦੀ ਬਹੁਤ ਕਮੀ ਹੋ ਜਾਂਦੀ ਹੈ। ਇੱਕ ਜੱਗ ਪਾਣੀ ਲਵੋ ਜਾਂ ਪਾਣੀ ਦੀ ਬੋਤਲ ਲੈ ਲਓ, ਉਹ 'ਚ ਇੱਕ ਚੁਟਕੀ ਨਮਕ ਪਾਓ, ਉਹ 'ਚ ਲੀਮੂ ਨਿਚੋੜ ਲਓ। ਉਹ ਤੁਹਾਡੇ ਵਾਸਤੇ ਇੱਕ ਬਿਹਤਰੀਨ ਤਰ੍ਹਾਂ ਦਾ, ਮੈਂ ਕਹਾਂਗੀ ਕਿ ਉਹ ਇੱਕ ਡ੍ਰਿਪ ਨਾਲੋਂ ਵੀ ਜ਼ਿਆਦਾ ਜਿਹੜਾ ਨਾ ਉਹਦਾ ਫਾਇਦਾ ਹੋਏਗਾ। ਸੋ ਬਜਾਏ ਇਸ ਦੇ ਕਿ ਅਸੀਂ ਇੱਕਦਮ ਡਿੱਗ ਕੇ ਤੇ ਫਿਰ ਹਸਪਤਾਲਾਂ ਵੱਲ ਦੌੜੀਆਂ ਤੇ ਡਾਕਟਰਾਂ ਵੱਲ ਦੌੜੀਆਂ, ਬਿਹਤਰ ਆ ਕਿ ਥੋੜਾ ਬਾਰ-ਬਾਰ ਖਾਂਦੇ ਰਹੋ। ਇਹ ਜਿਹੜਾ ਸਾਡੇ ਇੱਕ ਰਿਵਾਜ ਹੈ ਕਿ ਨਾਸ਼ਤਾ ਕਰਨਾ ਤੇ ਰੱਜ ਕੇ ਕਰਨਾ, ਲੰਚ ਕਰਨਾ ਤੇ ਰੱਜ ਕੇ ਕਰਨਾ, ਤੇ ਫਿਰ ਇਸੇ ਤਰ੍ਹਾਂ ਡਿਨਰ। ਦੂਸਰੀ ਗੱਲ ਇਹ ਕਿ ਇਸ ਕਿਸਮ ਦੇ ਸੀਜ਼ਨ ਦੇ ਵਿੱਚ ਨਾ ਸਾਨੂੰ ਫਰਾਈ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਜਿੰਨੀਆਂ ਅਸੀਂ ਫਰਾਈ ਚੀਜ਼ਾਂ ਖਾਵਾਂਗੇ, ਜ਼ਿਆਦਾ ਪ੍ਰੋਟੀਨ ਖਾਵਾਂਗੇ, ਜਿਸ ਤਰ੍ਹਾਂ ਉਹ ਗੋਸ਼ਤ ਖਾਂਦੇ ਲੋਕ, ਕੜਾਈ ਖਾ ਲੀਜੀ, ਪਾਏ ਖਾ ਲੇ। ਇਹ ਸੀਜ਼ਨ ਐਸਾ ਹੁੰਦਾ ਕਿ ਤੁਸੀਂ ਸਬਜ਼ੀਆਂ ਦਾ ਜ਼ਿਆਦਾ ਇਸਤੇਮਾਲ ਰੱਖੋ, ਦਾਲਾਂ ਦਾ ਜ਼ਿਆਦਾ ਇਸਤੇਮਾਲ ਰੱਖੋ, ਤੇ ਪਾਣੀ ਨੂੰ ਜਿਹੜਾ ਆਪਣੀ ਵਾਫਰ ਮਿਕਦਾਰ 'ਚ ਯੂਜ਼ ਕਰੋ। ਤੇ ਮੈਂ ਨਹੀਂ ਸਮਝਦੀ ਕਿ ਕਿਸੇ ਨੂੰ ਵੀ ਕੋਈ ਮਸਲਾ ਹੋਏਗਾ ਇਹਦੇ ਬਾਰੇ 'ਚ ਨਾ। ਮੈਡਮ, ਜਿੰਨੀਆਂ ਵੀ ਤੁਸੀਂ ਗੱਲਾਂ ਕੀਤੀਆਂ ਹੈਗੀਆਂ ਨੇ, ਇਹ ਇੱਕ ਪ੍ਰੋਗਰਾਮ ਦੇ ਹੱਦ ਤੱਕ ਜਾਂ ਪੇਸ਼ੈਂਟ ਦੇ ਹੱਦ ਤੱਕ ਤੇ ਠੀਕ ਹੈ। ਤੁਸੀਂ ਨਹੀਂ ਸਮਝਦੇ ਹੈਗੇ ਕਿ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਜਾਂ ਪੂਰੀ ਵਰਲਡ ਦੇ ਵਿੱਚ ਇੱਕ ਕੈਂਪੇਨ ਜਾਰੀ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਪੋਲੀਓ ਕੈਂਪੇਨ ਹੈਗੀ ਹੈ, ਇਸੇ ਤਰੀਕੇ ਨਾਲ ਅਸੀਂ ਅਗਰ ਦੇਖੀਏ ਤੇ ਬਹੁਤ ਸਾਰੇ ਸਟੇਕ ਹੋਲਡਰਸ ਜਿਹੜੇ ਹੈਗੇ ਨੇ ਉਹ ਪੋਲੀਓ ਦੀ ਕੈਂਪੇਨ ਕਰਾਉਣ ਵਾਸਤੇ ਆਪਣਾ ਹਿੱਸਾ ਅਦਾ ਕਰਦੇ ਨੇ, ਕੈਂਸਰ ਵਾਸਤੇ, ਹੈਪੇਟਾਈਟਿਸ ਵਾਸਤੇ। ਲੇਕਿਨ ਇਹ ਚੀਜ਼ ਜਿਹੜੀ ਇੰਨੀ ਇੰਪੋਰਟੈਂਟ ਹੈਗੀ ਹੈ ਕਿ ਇਨਸਾਨ ਨੇ ਕੀ ਖਾਣਾ ਹੈ, ਕੀ ਨਹੀਂ ਖਾਣਾ, ਇਹਦੇ ਉੱਪਰ ਕੋਈ ਸੈਮੀਨਾਰਸ, ਪ੍ਰੋਗਰਾਮਸ ਗਵਰਨਮੈਂਟ ਲੈਵਲ ਦੇ ਉੱਪਰ ਜਾਂ ਪੰਜਾਬ ਗਵਰਨਮੈਂਟ ਲੈਵਲ ਦੇ ਉੱਪਰ ਜਾਂ ਡੋਰ ਟੂ ਡੋਰ ਜਾ ਕੇ ਆਰਗੇਨਾਈਜ਼ ਕਿਉਂ ਨਹੀਂ ਹੁੰਦੇ? ਨਾਸਿਰ ਸਾਹਿਬ, ਇਹ ਤੁਸੀਂ ਮੇਰੇ ਦਿਲ ਦੀ ਗੱਲ ਕੀਤੀ ਵੈਸੇ, ਠੀਕ ਹੈ। ਮੈਂ ਖੁਦ ਇਹੀ ਚਾਹ ਰਹੀ ਹਾਂ ਕਿ ਸਾਡੀ ਜਿਹੜੀ ਸੁਸਾਇਟੀ ਹੈ ਨਾ, ਦੇਖੋ ਜਿਹੜੇ ਲੋਕ ਬਾਹਰ ਫਿਰ ਰਹੇ ਨੇ, ਖੇਤਾਂ 'ਚ ਕੰਮ ਕਰਦੇ ਨੇ, ਹਰ ਬੰਦੇ ਕੋਲ ਡਿਗਰੀਆਂ ਨਹੀਂ ਹੁੰਦੀਆਂ, ਹਰ ਬੰਦਾ ਜਿਹੜਾ ਨਾ ਬੜਾ ਹਾਈਲੀ ਐਜੂਕੇਟਡ ਨਹੀਂ ਹੁੰਦਾ। ਸਭ ਤੋਂ ਪਹਿਲਾਂ ਤਾਂ ਸਾਡੀ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਕਿ ਉਹ ਪਾਣੀ, ਸਾਫ਼ ਸੁਥਰੇ ਪਾਣੀ ਦੀ ਅਵੇਲੇਬਿਲਿਟੀ ਕਰੇ। ਜਗ੍ਹਾ ਜਿਹੜਾ ਨਾ ਉਹ ਪਾਣੀ ਦੇ ਇਸ ਤਰ੍ਹਾਂ ਦੇ ਪੁਆਇੰਟ ਰੱਖਣ ਕਿ ਲੋਕਾਂ ਨੂੰ ਪਾਣੀ ਮੁਯੱਸਰ ਹੋਵੇ, ਇੱਕ ਗੱਲ। ਦੂਸਰੀ ਗੱਲ ਇਹ ਕਿ ਮਾਹਰ ਗ਼ਜ਼ਾਇਆਤ ਜਿਹੜੇ ਨਾ, ਉਹਨਾਂ ਦੀ ਅਪਾਇੰਟਮੈਂਟ ਹੋਣੀ ਬੜੀ ਜ਼ਰੂਰੀ ਹੈ। ਪਿੰਡਾਂ ਦੇ ਵਿੱਚ ਜਿਹੜੇ ਬੇਸਿਕ ਹੈਲਥ ਯੂਨਿਟ ਆ ਉੱਥੇ ਵੀ, ਤਾਂ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਨੂੰ ਕਵਰ ਕਰਨ, ਵੀਕਲੀ ਜਾਂ 15 ਦਿਨ ਬਾਅਦ ਇੱਕ ਕਰਨ, ਗੈਦਰਿੰਗ ਕਰਨ, ਉੱਥੇ ਇੱਕ ਸੈਮੀਨਾਰ ਕਰਨ, ਲੋਕਾਂ ਨੂੰ ਜੁਆਇੰਟ ਤਰ੍ਹਾਂ ਦੀ ਇਨਫੋਰਮੇਸ਼ਨ ਦੇਣ। ਦੇਖੋ ਹਰ ਬੰਦੇ ਤੱਕ ਅਲੱਗ-ਅਲੱਗ ਤੇ ਨਹੀਂ ਨਾ ਪਹੁੰਚਿਆ ਜਾ ਸਕਦਾ। ਸੋ ਟੀਵੀ ਦੇ ਜ਼ਰੀਏ ਫਿਰ ਡੋਨਰ ਹਜ਼ਰਾਤ ਆ ਜਾਂਦੇ ਨੇ, ਉਹਨਾਂ ਦੀ ਜ਼ਿੰਮੇਵਾਰੀ ਕਿ ਉਹ ਜੇ ਦੂਸਰੀਆਂ ਚੀਜ਼ਾਂ ਦੇ ਉੱਤੇ ਪੈਸੇ ਲਗਾ ਰਹੇ ਨੇ, ਸਿਆਸਤਦਾਨਾਂ ਦੀ ਤਸਵੀਰਾਂ ਲੱਗੀਆਂ ਸੜਕਾਂ ਦੇ ਉੱਤੇ ਤੇ ਇੱਧਰ ਉੱਧਰ, ਕਿੰਨਾ ਪੈਸਾ ਜ਼ਾਇਆ ਹੁੰਦਾ ਹੈ, ਠੀਕ ਹੈ। ਇਹੀ ਜੇ ਖੁਰਾਕ ਦੇ ਬਾਰੇ 'ਚ ਜਾਂ ਪਾਣੀ ਦੇ ਬਾਰੇ 'ਚ ਕੋਈ ਅਸੀਂ ਬੈਨਰ ਲਗਾ ਦਾਂਗੇ ਜਾਂ ਕੋਈ ਕਿਤੇ ਪੰਫਲੇਟ ਤਕਸੀਮ ਕਰਾਂਗੇ, ਤੇ ਮੈਂ ਸਮਝਦੀ ਕਿ ਇੱਕ ਜ਼ਿੰਦਗੀ ਨੂੰ ਬਚਾਉਣਾ ਪੂਰੀ ਕਾਇਨਾਤ ਨੂੰ ਬਚਾਉਣ ਵਾਲੀ ਜਾਂ ਪੂਰੀ ਇਨਸਾਨੀਅਤ ਨੂੰ ਬਚਾਉਣ ਵਾਲੀ ਗੱਲ ਹੈ। ਸੋ ਹਜੇ ਤੱਕ ਮੈਂ ਸਮਝਦੀ ਹਾਂ ਕਿ ਨਿਊਟ੍ਰੀਸ਼ਨ ਡਾਇਟੈਟਿਕਸ ਵਾਲਾ ਜਿਹੜਾ ਏਰੀਆ ਨਾ, ਨਿਗਲੈਕਟਡ ਆ ਹਰ ਲੈਵਲ ਤੇ। ਇਹਦੇ ਵੱਲ ਨਾ ਤੇ ਗਵਰਨਮੈਂਟ ਤਵੱਜੋ ਦੇ ਰਹੀ ਹੈ, ਕੋਈ ਬਜਟ ਨਹੀਂ ਦਿੰਦੀ ਹਸਪਤਾਲਾਂ 'ਚ ਖੁਰਾਕ ਦੇ ਬਾਰੇ 'ਚ, ਕੋਈ ਡਾਈਟੀਸ਼ੀਅਨਸ ਨੂੰ ਅਪੁਆਇੰਟ ਨਹੀਂ ਕਰਦੀ। ਹੁਣ ਇਹ ਕਿੱਡੀ ਵੱਡੀ ਟ੍ਰੈਜੇਡੀ ਹੈ ਕਿ ਇੱਕ ਐਡਾ ਵੱਡਾ ਹਸਪਤਾਲ, 1500 ਮਰੀਜ਼ਾਂ ਦਾ ਹਸਪਤਾਲ ਹੈ ਸਾਡਾ, ਗਵਰਨਮੈਂਟ ਦਾ ਹਸਪੀਟਲ ਹੈ, ਔਰ ਇੱਥੇ ਮੈਂ ਇੱਕੋ ਹੀ ਡਾਈਟੀਸ਼ੀਅਨ ਹਾਂ, ਠੀਕ ਹੈ। ਮੇਰੇ ਕੋਲ ਸਟੂਡੈਂਟ ਹੁੰਦੇ ਨੇ, ਸਾਡੇ ਕੋਲ ਸਿੱਖਣ ਆਉਂਦੇ ਨੇ, ਸਿੱਖ ਕੇ ਇਹਨਾਂ ਨੇ ਵਾਪਸ ਘਰਾਂ ਨੂੰ ਚਲੇ ਜਾਣਾ, ਯੂਨੀਵਰਸਿਟੀ ਚਲੇ ਜਾਣਾ। ਸੋ ਮੇਰਾ ਇਸ ਪ੍ਰੋਗਰਾਮ ਦੇ ਤਹਿਤ ਜਿਹੜਾ ਇੱਕ ਮਸ਼ਵਰਾ ਹੈ ਗਵਰਨਮੈਂਟ ਨੂੰ ਕਿ ਤੁਸੀਂ ਜ਼ਰੂਰ ਅਪੁਆਇੰਟ ਕਰੋ ਵਾਰਡਾਂ ਦੇ ਵਿੱਚ, ਹਸਪੀਟਲ ਦੇ ਵਿੱਚ। ਬਾਕੀ ਜਿਹੜੇ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਦੇ ਅਦਾਰੇ, ਉੱਥੇ ਵੀ ਡਾਈਟੀਸ਼ੀਅਨਸ ਦਾ ਬੈਠਣਾ ਜ਼ਰੂਰੀ। ਹਰ ਅਦਾਰੇ ਦੇ ਅੰਦਰ ਤੁਸੀਂ ਡਾਈਟੀਸ਼ੀਅਨਸ ਨੂੰ ਅਪੁਆਇੰਟ ਕਰੋ ਤਾਂ ਕਿ ਉੱਥੇ ਹੀ ਬੈਠ ਕੇ ਲੋਕਾਂ ਨੂੰ ਫੈਸਿਲੀਟੇਟ ਕੀਤਾ ਜਾਏ। ਹੁਣ ਦੇਖੋ ਜਿਸ ਤਰ੍ਹਾਂ ਸਾਡੀ ਕੋਰਟਸ ਨੇ, ਕਿੰਨੇ ਵਕੀਲ ਨੇ ਉੱਥੇ, ਉਹ ਸਾਰੇ ਉੱਠ ਕੇ ਸਾਡੇ ਕੋਲ ਤਾਂ ਨਹੀਂ ਆ ਸਕਦੇ।
ਜੇ ਉੱਥੇ ਤੁਸੀਂ 2-4 ਡਾਈਟੀਸ਼ੀਅਨਸ ਨੂੰ ਅਪਾਇੰਟਮੈਂਟ ਦੇ ਦਿਓਗੇ, ਉੱਥੇ ਹੀ ਬੈਠ ਕੇ ਉਹਨਾਂ ਦੇ ਹੈਲਥ ਦੇ ਰਿਲੇਟਡ ਮਸਲੇ ਹੱਲ ਕਰਨਗੀਆਂ, ਤੇ ਮੇਰਾ ਖਿਆਲ ਹੈ ਕਿ ਇਹਦੇ ਨਾਲ ਅੱਛੀ ਚੀਜ਼ ਹੋਰ ਕੀ ਹੋਏਗੀ। ਸਕੂਲਾਂ ਦੇ ਵਿੱਚ ਤੁਸੀਂ ਅਪਾਇੰਟ ਕਰੋ ਡਾਈਟੀਸ਼ੀਅਨਸ ਨੂੰ, ਇਸੇ ਤਰ੍ਹਾਂ ਹਸਪੀਟਲ ਆ, ਡਿਸਪੈਂਸਰੀਆਂ, ਬੇਸਿਕ ਹੈਲਥ ਯੂਨਿਟਸ ਨੇ। ਸੋ ਇੱਕ ਤੇ ਇਹ ਗੱਲ ਹੋ ਗਈ। ਦੂਸਰੀ ਅੱਗੇ ਗੱਲ ਇਹ ਆ ਜਾਂਦੀ ਕਿ ਹਰ ਬੰਦੇ ਨੂੰ ਗਵਰਨਮੈਂਟ ਜੌਬ ਤੇ ਨਹੀਂ ਮਿਲਣੀ। ਫਿਰ ਮੇਰੀ ਜਿਹੜੀ ਕੋਸ਼ਿਸ਼ ਹੈ, ਤੁਸੀਂ ਦੇਖ ਰਹੇ ਹੋ ਕਿ ਮੇਰੇ ਕੋਲ ਸਟੂਡੈਂਟ ਹੈ, ਮੁxtਲਿਫ ਯੂਨੀਵਰਸਿਟੀਆਂ ਦੇ ਬੱਚੇ ਆਉਂਦੇ ਨੇ, ਮੇਰਾ ਇਹ ਫੋਕਸ ਹੁੰਦਾ ਹੈ ਕਿ ਮੈਂ ਇਹਨਾਂ ਨੂੰ ਕਲੀਨਿਕਲ ਪ੍ਰੈਕਟਿਸ ਸਿਖਾਵਾਂ, ਇਹਨਾਂ ਨੂੰ ਹੁਨਰ ਦੇਵਾਂ। ਡਿਗਰੀਆਂ ਤਾਂ ਇਹਨਾਂ ਕੋਲ ਹੁੰਦੀਆਂ, ਇਹਨਾਂ ਨੂੰ ਹੁਨਰ ਦੇਵਾਂ ਕਿ ਇਹ ਜਿਹੜੇ ਵੀ ਇਲਾਕੇ 'ਚ ਬੈਠਦੀ ਨੇ, ਮਾਸ਼ਾਅੱਲਾ ਇੱਥੇ ਕੁਝ ਬੱਚੀਆਂ ਦੂਸਰੇ ਸ਼ਹਿਰਾਂ ਦੀਆਂ ਵੀ ਨੇ, ਕੋਈ ਹਾਫਜ਼ਾਬਾਦ, ਕੋਈ ਗੁਜਰਾਂਵਾਲਾ, ਕੋਈ ਮੁxtਲਿਫ ਜਗ੍ਹਾ ਤੋਂ ਬੱਚੀਆਂ ਬੈਠੀਆਂ। ਇਹ ਜਦੋਂ ਸਿੱਖ ਲੈਂਦੀਆਂ ਨੇ, ਫਿਰ ਮੈਂ ਇਹਨਾਂ ਨੂੰ ਬੜਾ ਪ੍ਰਮੋਟ ਕਰਦੀ ਹਾਂ, ਇਹਨਾਂ ਨੂੰ ਮੈਂ ਸਪੋਰਟ ਵੀ ਕਰਦੀ ਹਾਂ ਕਿ ਤੁਸੀਂ ਆਪਣੇ ਇਲਾਕੇ ਦੇ ਕੋਈ ਵੀ ਹਸਪੀਟਲ 'ਚ ਬੈਠੋ, ਉੱਥੇ ਅਵੇਅਰਨੈਸ ਦਿਓ। ਔਰ ਅਲਹਮਦੁਲਿਲਾ ਇੱਕ ਬਹੁਤ ਅੱਛੀ ਚੇਂਜ ਤੁਸੀਂ ਦੇਖ ਰਹੇ ਹੋਵੋਗੇ ਖੁਦ ਵੀ ਕਿ ਤੁਹਾਨੂੰ ਹੁਣ ਤਕਰੀਬਨ ਫੈਸਲਾਬਾਦ ਦੇ ਵਿੱਚ ਤੇ ਹਰ ਪ੍ਰਾਈਵੇਟ ਹਸਪੀਟਲ ਦੇ ਡਾਈਟੀਸ਼ੀਅਨਸ ਨਜ਼ਰ ਆਉਣਗੀਆਂ। ਔਰ ਇਸੇ ਤਰ੍ਹਾਂ ਮੈਂ ਸੁਣ ਰਹੀ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਕੋਈ ਗਵਰਨਮੈਂਟ ਜੇ ਮਿਹਰਬਾਨੀ ਕਰੇ ਤੇ ਡਾਈਟੀਸ਼ੀਅਨਸ ਨੂੰ ਵਾਰਡ ਦੇ ਵਿੱਚ ਵੀ ਕੋਈ ਅਪਾਇੰਟਮੈਂਟ, ਮੈਂ ਤੇ ਹਰ ਸਾਲ ਲਿਖ ਕੇ ਦਿੰਦੀ ਰਹਿੰਦੀ ਹਾਂ। ਮੇਰਾ ਪੈਗਾਮ ਗਵਰਨਮੈਂਟ ਤੱਕ ਜਾਂਦਾ ਹੈ, ਲੇਕਿਨ ਮੈਨੂੰ ਨਹੀਂ ਪਤਾ ਫਿਰ ਅੱਗੇ ਕਿੱਥੇ ਚਲਾ ਜਾਂਦਾ ਹੈ। ਠੀਕ ਹੈ ਨਾ। ਸੋ ਤੁਹਾਡੇ ਪਲੇਟਫਾਰਮ ਦੇ ਜ਼ਰੀਏ ਮੈਂ ਕਹਿਣਾ ਚਾਹਾਂਗੀ ਕਿ ਜਦੋਂ ਤੱਕ ਕੋਈ ਵੀ ਇਨਸਾਨ ਹੋਵੇ, ਚਾਹੇ ਕੋਈ ਦਫ਼ਤਰਾਂ 'ਚ ਕੰਮ ਕਰਦਾ ਹੈ, ਘਰਾਂ 'ਚ ਕਰਦਾ ਹੈ, ਖੇਤਾਂ 'ਚ ਕਰਦਾ ਹੈ, ਜਦੋਂ ਤੱਕ ਉਹਦੀ ਖੁਰਾਕ ਦੇ ਬਾਰੇ 'ਚ ਉਹਨੂੰ ਅਵੇਅਰਨੈਸ ਨਹੀਂ ਆਉਂਦੀ ਕਿ ਮੈਂ ਕੀ ਖਾਣਾ ਤੇ ਕੀ ਨਹੀਂ ਖਾਣਾ, ਉਦੋਂ ਤੱਕ ਨਾ ਤੇ ਸਾਡਾ ਮਾਸ਼ਰਾ ਸਿਹਤਮੰਦ ਹੋ ਸਕਦਾ ਤੇ ਨਾ ਹੀ ਇਹ ਜ਼ਿੰਦਗੀ ਦੇ ਕੰਮ ਅੱਛੇ ਤਰੀਕੇ ਨਾਲ ਜਾਮ ਹੋ ਸਕਦੇ। ਇੱਕ ਤਾਸੁਰ ਇਹ ਪਾਇਆ ਜਾਂਦਾ ਹੈਗਾ ਕਿ ਜਿਹੜਾ ਡਾਈਟੀਸ਼ੀਅਨ ਹੁੰਦਾ ਜਾਂ ਨਿਊਟ੍ਰੀਸ਼ਨ ਹੁੰਦਾ ਹੈ, ਉਹ ਬੜੀ ਮੰਮੀ ਡੈਡੀ ਦੀ ਪੋਸਟ ਹੈ। ਇੱਥੇ ਜਿੰਨੇ ਵੀ ਲੋਕ ਆਉਂਦੇ ਹੈਗੇ ਨੇ, ਉਹ ਕਾਰਾਂ ਵਾਲੇ ਜਾਂ ਬੜੇ ਉਹ ਜਿਹੜੇ ਕਹਿੰਦੇ ਕਿ ਨਾਜ਼ੁਕ ਤਬੀਅਤ ਦੇ ਲੋਕ ਜਿਹੜੇ ਹੈਗੇ ਨੇ ਉਹ ਆਉਂਦੇ ਨੇ, ਤੇ ਜਿਹੜਾ ਇੱਕ ਸਾਡਾ ਲੋਅਰ ਤਬਕਾ ਨਾ ਇਹ ਸਮਝਦਾ ਹੈਗਾ ਕਿ ਇਹ ਸਿਰਫ ਨਾ ਪੈਸੇ ਦਾ ਜ਼ਿਆ ਹੈਗਾ ਕਿ ਅਸੀਂ ਜਾਂਦੇ ਤੇ ਬਹੁਤ ਜ਼ਿਆਦਾ ਫੀਸ ਸਾਡੇ ਕੋਲ ਲਈ ਜਾਂਦੀ ਹੈ। ਮਤਲਬ ਇੱਕ ਤਾਸੁਰ ਦਿੱਤਾ ਜਾਂਦਾ ਹੈ। ਜਿਹੜੀ ਮੇਰੀ ਗੱਲ ਹੋਈ ਹੈ ਕੋਈ 2-3 ਲੋਕਾਂ ਦੇ ਨਾਲ, ਤੇ ਉਹਨਾਂ ਦਾ ਫਿਰ ਇਹੀ ਕਹਿਣਾ ਜਾਂਦਾ ਕਿ ਨਹੀਂ ਭਾਈ ਉਹ ਡਾਈਟੀਸ਼ੀਅਨ ਤੇ ਫਿਰ ਉਹ ਬੜਾ ਉਹ ਮੰਮੀ ਡੈਡੀ ਜਿਹਾ ਹੋ ਜਾਂਦਾ ਨਾ, ਬਸ ਠੀਕ ਹੈ ਅਸੀਂ ਇਹ ਖਾ ਰਹੇ ਹਾਂ। ਚਲੋ ਅੱਛਾ ਹੋ ਜਾਏਗਾ, ਤੁਹਾਡੇ ਪਲੇਟਫਾਰਮ ਦੇ ਜ਼ਰੀਏ ਇਹ ਵੀ ਗੱਲ ਕਲੀਅਰ ਹੋ ਜਾਏਗੀ। ਬਲਕਿ ਤੁਸੀਂ ਅੱਜ ਖੁਦ ਵੀ ਦੇਖ ਲਿਆ, ਤੁਸੀਂ ਇੱਕ ਸਰਕਾਰੀ ਅਦਾਰੇ 'ਚ ਬੈਠੇ ਹੋ, ਮੇਰੇ ਦਫ਼ਤਰ ਬੈਠੇ ਹੋ, ਇਹ ਜਿੰਨੇ ਮਰੀਜ਼ ਤੁਹਾਡੇ ਹੁੰਦੇ ਆ ਮੇਰੇ ਕੋਲ ਆਏ ਨੇ, ਕੁਝ ਆਊਟਡੋਰ ਦੇ ਜ਼ਰੀਏ, ਕੁਝ ਵਾਰਡ ਦੇ ਜ਼ਰੀਏ, ਤੇ ਇੱਥੇ ਕੋਈ ਐਸਾ ਸਿਲਸਿਲਾ ਨਹੀਂ ਹੈਗਾ। ਅਸੀਂ ਫ੍ਰੀ 'ਚ ਦੇਖਦੇ ਹਾਂ ਸਰਕਾਰੀ ਅਦਾਰੇ 'ਚ। ਠੀਕ ਹੈ। ਫਿਰ ਮੈਂ ਹਰ ਮਰੀਜ਼ ਨੂੰ ਓਨਾ ਹੀ ਟਾਈਮ ਦਿੰਦੀ ਜਿੰਨਾ ਮੈਂ ਆਪਣੇ ਪ੍ਰਾਈਵੇਟ ਕਲੀਨਿਕ ਤੇ ਦਿੰਦੀ। ਇਹ ਨਹੀਂ ਕਿ ਪ੍ਰਾਈਵੇਟ ਕਲੀਨਿਕ ਵਾਲਾ ਤੇ ਮੈਨੂੰ ਅੱਧਾ ਘੰਟਾ ਟਾਈਮ ਦੇਵਾਂ, ਮੈਂ ਇੱਥੇ ਬਿਠਾਉਂਦੀ ਉਹਨਾਂ ਨੂੰ। ਤੁਸੀਂ ਇਸ ਚੀਜ਼ ਦੇ ਵਿਟਨੈਸ ਵੀ ਹੋ, ਬਲਕਿ ਸਟੂਡੈਂਟਸ ਵੀ ਸਾਡੇ, ਮੈਂ ਇਹਨਾਂ ਨੂੰ ਇਹੀ ਟ੍ਰੇਨਿੰਗ ਦਿੰਦੀ। ਸਾਡਾ ਇਹ ਕੰਮ ਥੋੜਾ ਡਿਟੇਲ ਹੁੰਦਾ ਹੈ ਕਿਉਂਕਿ ਅਸੀਂ ਅਸੈਸਮੈਂਟ ਕਰਨੀ, ਪਿਛਲੀ ਹਿਸਟਰੀ ਲੈਣੀ, ਰਿਪੋਰਟਾਂ ਦੇਖਣੀਆਂ, ਫਿਰ ਡਾਈਟ ਪਲਾਨ ਬਣਾਉਣਾ। ਮੈਂ ਤੇ ਫਿਰ ਰੈਸਿਪੀਜ਼ ਵੀ ਦੱਸਦੀ ਹੁੰਦੀ ਹਾਂ ਨਾ ਕਿ ਜੀ ਇੰਝ ਪਕਾਓ ਤੇ ਇੰਝ ਖਾਓ। ਬਲਕਿ ਮੈਂ ਜਾਂਦੇ ਲੋਕਾਂ ਨੂੰ ਆਪਣਾ ਪੰਫਲੇਟ ਵੀ ਦਿੰਦੀ ਹੈ ਕਿ ਇੱਥੇ ਮੇਰਾ ਸੈੱਲ ਨੰਬਰ ਹੈ, ਤੁਸੀਂ ਘਰ ਬੈਠ ਕੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਤੁਹਾਨੂੰ ਫੈਸਲਾਬਾਦ 'ਚ ਕੀ ਪਾਕਿਸਤਾਨ 'ਚ ਕੋਈ ਡਾਕਟਰ ਨਜ਼ਰ ਨਹੀਂ ਆਏਗਾ, ਮੈਂ ਤਾਂ ਖੈਰ ਡਾਈਟੀਸ਼ੀਅਨ ਹਾਂ, ਕਿ ਜਿਹੜਾ ਆਪਣਾ ਸੈੱਲ ਨੰਬਰ ਕਿਸੇ ਨੂੰ ਦੇਵੇ ਕਿ ਭਾਈਜਾਨ ਕੋਈ ਮਸਲਾ ਹੋਵੇ ਤਾਂ ਮੈਨੂੰ ਫੋਨ ਕਰ ਲੈਣਾ। ਹੁਣ ਕੀ ਹੁੰਦਾ ਹੈ ਕਿ ਜਿਹੜੇ ਲੋਕ ਇੱਥੋਂ ਹਸਪਤਾਲੋਂ ਡਿਸਚਾਰਜ ਹੋ ਕੇ ਚਲੇ ਜਾਂਦੇ, ਮੀਆਂ ਵਾਲੀ, ਲਾਹੌਰ, ਮੁਲਤਾਨ, ਉਹ ਫਿਰ ਮੈਨੂੰ ਘਰੋਂ ਬੈਠ ਕੇ ਫੋਨ ਕਰਦੇ ਕਿ ਮੈਡਮ ਮੇਰੇ ਮਰੀਜ਼ ਦੀ ਹੁਣ ਇਹ ਹਾਲਤ ਹੈ, ਹੁਣ ਦੱਸੋ ਮੈਂ 'ਚ ਕੀ ਚੇਂਜ ਕਰਾਂ। ਮੈਂ ਫੋਨ 'ਤੇ ਉਹਨਾਂ ਨੂੰ ਸਮਝਾ ਦਿੰਦੀ। ਮੈਂ ਨਹੀਂ ਇਹ ਸੋਚਦੀ ਕਿ ਜੀ ਅੱਛਾ ਜੀ ਮੈਨੂੰ ਟਾਈਮ ਦੇਵਾਂ, ਕਲੀਨਿਕ 'ਤੇ ਬੁਲਾਵਾਂ ਤਾਂ ਫਿਰ ਮੈਂ ਦੱਸਾਂਗੀ। ਦੇਖੋ ਜਦੋਂ ਤੁਸੀਂ ਇਹ ਸਮਝੋ ਕਿ ਕੰਮ ਕੋਈ ਕਰ ਰਹੇ ਹੋ ਨਾ, ਤੁਸੀਂ ਨਹੀਂ ਕਰ ਰਹੇ, ਅੱਲਾ ਦੀ ਜ਼ਾਤ ਤੁਹਾਡੇ ਕੋਲ ਕਰਾ ਰਹੀ। ਤੇ ਜੇ ਅੱਲਾ ਨੇ ਮੇਰੀ ਡਿਊਟੀ ਲਗਾਈ ਹੈ ਤੇ ਮੈਨੂੰ ਉਹਨੂੰ ਹੋਨੈਸਟਲੀ ਦੂਸਰਿਆਂ ਤੱਕ ਉਹ ਆਪਣਾ ਨੌਲੇਜ ਡਿਲੀਵਰ ਕਰਨਾ ਚਾਹੀਦਾ ਜਿਹੜਾ ਅੱਲਾ ਨੇ ਮੈਨੂੰ ਦਿੱਤਾ ਹੈ। ਸੋ ਇਹ ਕਨਸੈਪਟ ਬਿਲਕੁਲ ਗਲਤ ਹੈ ਕਿ ਅਸੀਂ ਕੋਈ ਫੈਂਸੀ ਡਾਈਟ ਲਿਖਦੇ ਹਾਂ। ਤੁਹਾਡੇ ਸਾਹਮਣੇ ਡਾਈਟ ਪਲਾਨ ਬਣਾਵਾਂਗੇ, ਅਸੀਂ ਤੇ ਪੁਦੀਨੇ ਦੀ ਚਟਨੀ ਨਾਲ ਲੋਕਾਂ ਦਾ ਇਲਾਜ ਕਰੀਦਾ, ਅਸੀਂ ਤੇ ਕਾਵਿਆਂ ਨਾਲ, ਮੁਰਿੰਗਾ ਦੇ ਨਾਲ ਇਲਾਜ ਕਰਦੇ ਹਾਂ। ਮੇਰੇ ਹਰ ਪਲਾਨ 'ਚ ਤੁਹਾਨੂੰ ਮੁਰਿੰਗਾ ਮਿਲੇਗਾ, ਪੁਦੀਨੇ ਦੀ ਚਟਨੀ ਮਿਲੇਗੀ। ਅਸੀਂ ਦਹੀਂ ਬਣਾਉਣਾ ਦੱਸਦੇ ਹਾਂ ਕਿ ਘਰ ਕਿੱਦਾਂ ਅੱਛਾ ਵਾਲਾ ਦਹੀਂ ਬਣਾਓ। ਠੀਕ ਹੈ। ਅਸੀਂ ਤੇ ਕਿਚਨ ਗਾਰਡਨ ਤੋਂ ਟ੍ਰੀਟਮੈਂਟ ਕਰ ਰਹੇ ਹਾਂ। ਜੇ ਅਸੀਂ ਵੀ ਉਹੀ ਦਵਾਈਆਂ ਲਿਖਣੀਆਂ ਜਾਂ ਮਹਿੰਗੀਆਂ ਚੀਜ਼ਾਂ ਲਿਖਣੀਆਂ, ਮੈਂ ਲੋਕਾਂ ਨੂੰ ਕਹਿੰਦੀ ਨਹੀਂ ਕਿ ਤੁਹਾਨੂੰ ਜੇ ਸੇਬ ਨਹੀਂ ਨਾ ਮਿਲ ਸਕਦਾ ਤੁਸੀਂ ਗਾਜਰ ਖਾਓ। ਠੀਕ ਹੈ। ਇਹ ਡਾਈਟੀਸ਼ੀਅਨ ਦਾ ਕੰਮ ਹੈ ਕਿ ਉਹ ਹਰ ਚੀਜ਼ ਲੋਕਾਂ ਨੂੰ ਉਹਨਾਂ ਦੇ ਸੋਸ਼ੋ ਇਕਨੋਮਿਕ ਸਟੇਟਸ ਦੇ ਮੁਤਾਬਕ ਦੱਸੇ। ਜਿਸ ਲਈ ਸਾਡੇ ਕੋਲ ਪੇਸ਼ੈਂਟ ਆਉਂਦਾ ਤੇ ਅਸੀਂ ਉਹਦੀ ਹਿਸਟਰੀ ਲੈਂਦੇ, ਤੇ ਮੈਂ ਸਭ ਤੋਂ ਪਹਿਲੇ ਪੁੱਛਦੀ ਕਿ ਰਹਿੰਦੇ ਕਿੱਥੇ ਹੋ ਤੇ ਕੰਮ ਕੀ ਕਰਦੇ ਹੋ। ਮੈਨੂੰ ਫੌਰਨ ਪਤਾ ਚੱਲ ਜਾਂਦਾ ਕਿ ਇਹ ਬੰਦਾ ਕਿਸ ਪੋਜੀਸ਼ਨ 'ਚ ਆ। ਫਿਰ ਅਸੀਂ ਉਹਨੂੰ ਘਰ ਦੀਆਂ ਚੀਜ਼ਾਂ ਨਾਲ ਹੀ ਸਾਰੀ ਟ੍ਰੀਟਮੈਂਟ ਦੱਸੀ ਦੀ ਕਿ ਇੰਝ ਕਰ ਲਓ ਤੇ ਇੰਝ ਕਰ ਲਓ। ਔਰ ਅਲਹਮਦੁਲਿਲਾ ਈਵਨ ਕਿ ਜਿਹੜੇ ਸਾਡੇ ਕੋਲ ਅਲਾਈਡ ਦੇ ਵਿੱਚ ਮਰੀਜ਼ ਹੁੰਦੇ ਨੇ, ਬੇਹੋਸ਼ ਹੁੰਦੇ ਨੇ, ਉਹਨਾਂ ਨੂੰ ਖੁਰਾਕ ਵਾਲੀ ਨਾਲੀ ਲੱਗੀ ਹੁੰਦੀ ਹੈ, ਤੇ ਉਹ ਵਿਚਾਰੇ ਮਹਿੰਗੀਆਂ ਡੱਬੇ ਵਾਲੇ ਦੁੱਧ ਤੇ ਪਤਾ ਨਹੀਂ ਕੀ ਕੁਛ ਦੇ ਰਹੇ ਹੁੰਦੇ, ਡੱਬੇ ਵਾਲੇ ਜੂਸ ਦੇ ਰਹੇ ਹੁੰਦੇ, ਐਸੇ ਹੀ ਨਾ ਬੱਚੋ। ਤੇ ਅਸੀਂ ਫਿਰ ਕੀ ਕਰਦੇ ਹਾਂ ਕਿ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਜੇ ਤੁਸੀਂ ਆਪ ਤਿਆਰ ਕਰੋ ਇਹਦੀ ਫੀਡ, ਸਾਡੇ ਕਿਚਨ 'ਚ ਤੁਹਾਨੂੰ ਦਾਲ ਜਾਏਗੀ, ਤੁਸੀਂ ਉਹਨੂੰ ਬਲੈਂਡ ਕਰੋ, ਪਾਣੀ ਦੇ ਵਿੱਚ ਸਿਰਿੰਜ ਭਰ ਕੇ ਦੇ ਦਿਓ, ਦੁੱਧ ਲੈ ਲਓ, ਉਹਨੂੰ ਗਰਮ ਕਰੋ, ਉਸ 'ਚ ਅੰਡਾ ਫੈਂਟ ਕੇ ਉਹਨੂੰ ਬਲੈਂਡ ਕਰਕੇ ਉਹ ਮਰੀਜ਼ ਨੂੰ ਦੇ ਦਿਓ। ਅਸੀਂ ਤਾਂ ਪੂਰੀ ਟ੍ਰੇਨਿੰਗ ਕਰਦੇ ਹਾਂ ਉਹਦੇ ਕੇਅਰ ਗਿਵਰ ਦੀ, ਤਾਂ ਕਿ ਇਹ ਇੱਕ ਪਰਮਾਨੈਂਟ ਮਸਲਾ ਹੈ। ਕੋਈ 4 ਦਿਨ ਹਸਪਤਾਲ ਹੈ, ਫਿਰ ਘਰ ਜਾ ਕੇ ਵੀ ਤਾਂ ਉਹਦੀ ਕੇਅਰ ਹੋਣੀ ਹੈ। ਠੀਕ ਹੈ। ਸੋ ਤਰੀਕੇਕਾਰ ਇਹੀ ਹੋਣਾ ਚਾਹੀਦਾ, ਕੋਈ ਡਾਈਟੀਸ਼ੀਅਨ ਹੋਵੇ ਜਾਂ ਕੋਈ ਡਾਕਟਰ ਹੋਵੇ, ਉਹ ਮਰੀਜ਼ ਨੂੰ
ਆਪਣਾ ਰਿਸ਼ਤੇਦਾਰ ਸਮਝੇ, ਉਹ ਸਮਝੇ ਮੇਰੀ ਮਾਂ ਹੈ, ਮੇਰਾ ਬਾਪ ਹੈ, ਮੇਰਾ ਭਾਈ ਹੈ। ਉਸ ਹਮਦਰਦੀ ਦੇ ਨਾਲ ਜਦੋਂ ਅਸੀਂ ਡੀਲ ਕਰਾਂਗੇ ਨਾ ਤੇ ਫਿਰ ਅੱਲਾ ਦੀ ਜ਼ਾਤ ਉਹ 'ਚ ਬਰਕਤ ਵੀ ਪਾਉਂਦੀ ਹੈ। ਬੱਚੀਆਂ ਬੈਠੀਆਂ ਤੁਹਾਨੂੰ ਦੱਸਣਗੀਆਂ ਕਿ ਜਦੋਂ ਅਸੀਂ ਕੰਮ ਸਟਾਰਟ ਕਰਦੇ ਹਾਂ ਤੇ ਪੋਜੀਸ਼ਨ ਕੁਛ ਹੋਰ ਹੁੰਦੀ ਹੈ, ਅਗਲੇ ਦਿਨ ਫੋਲੋਅਪ ਲਈ ਜਾਓ ਤੇ ਮਰੀਜ਼ ਬਿਹਤਰ ਹੋ ਜਾਂਦਾ, ਆਹਿਸਤਾ ਆਹਿਸਤਾ ਉਹ ਠੀਕ ਹੋ ਕੇ ਘਰ ਚਲਾ ਜਾਂਦਾ, ਫਿਰ ਉਹ ਸਾਨੂੰ ਦੁਆਵਾਂ ਦਿੰਦੇ ਆ, ਫਿਰ ਸਾਨੂੰ ਖੁਸ਼ੀ ਹੁੰਦੀ ਹੈ ਜ਼ਾਹਰ। ਅੱਛਾ, ਹੁਣ ਤੱਕ ਜਿੰਨਾ ਵੀ ਤੁਸੀਂ ਕੰਮ ਕੀਤਾ ਹੈਗਾ ਤੇ ਉਹਨੂੰ ਕੋਈ ਪ੍ਰਮੋਟ ਕਰਨ ਦਾ ਜਿਹੜਾ ਤਰੀਕਾਕਾਰ ਹੈ ਉਹ ਸੋਸ਼ਲ ਮੀਡੀਆ ਤੋਂ ਇਲਾਵਾ ਤਾਂ ਫਿਲਹਾਲ ਕੋਈ ਨਹੀਂ ਹੈਗਾ, ਲੇਕਿਨ ਅਗਰ ਤੁਸੀਂ ਇਸ ਕੰਮ ਨੂੰ ਜਿਹੜਾ ਹੈਗਾ ਉਹ ਅੱਗੇ ਲੈ ਕੇ ਚੱਲਣਾ ਚਾਹ ਰਹੇ ਹੋ, ਇਹਦੇ ਵਾਸਤੇ ਤੁਸੀਂ ਕੋਈ ਨੁਸਖਾ ਤਿਆਰ ਕੀਤਾ ਹੈਗਾ ਕਿ ਸਟੂਡੈਂਟਸ ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਜਾਂ ਕੋਈ ਐਸਾ ਤਰੀਕਾਕਾਰ ਵਜ਼ਾ ਕੀਤਾ ਹੈਗਾ ਜਿਹੜਾ ਅਸੀਂ ਜਿਹੜਾ ਹੈਗਾ ਉਹ ਹਕੂਮਤ ਤੱਕ ਤੇ ਨਹੀਂ ਲੋਕਾਂ ਤੱਕ ਕਮ ਸੇ ਕਮ ਪਹੁੰਚਾ ਸਕੀਏ ਕਿ ਤੁਹਾਡੀ ਡਾਈਟ ਜਿਹੜੀ ਹੈਗੀ ਹੈ ਉਹ ਤੁਹਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ? ਜੀ ਇਸ ਤਰ੍ਹਾਂ ਹੈ ਕਿ ਡਿਫਰੈਂਟ ਚੈਨਲਸ ਜਿਹੜੇ ਨੇ ਮੈਨੂੰ ਬੁਲਾਉਂਦੇ ਨੇ, ਮੈਂ ਉਹਨਾਂ ਤੇ ਪ੍ਰੋਗਰਾਮ ਕਰਦੀ ਹਾਂ, ਅਵੇਅਰਨੈਸ ਦੇਣੀ ਹੈ ਤੇ ਲੇਕਿਨ ਸਾਨੂੰ ਮਜ਼ੀਦ ਜ਼ਰੂਰਤ ਹੈ ਕਿ ਸਾਨੂੰ ਇਸ ਤਰ੍ਹਾਂ ਦਾ ਕੋਈ ਪਲੇਟਫਾਰਮ ਮਿਲੇ ਜਿਹੜਾ ਰੈਗੂਲਰ ਬੇਸ ਦੇ ਉੱਤੇ ਕਵਰੇਜ ਦੇਵੇ। ਜਿਸ ਤਰ੍ਹਾਂ ਹੁਣ ਤੁਸੀਂ ਅੱਜ ਦੇਖਿਆ, ਸਾਡਾ ਸਾਰਾ ਸਿਸਟਮ ਦੇਖਿਆ, ਲੋਕਾਂ ਤੱਕ ਅਵੇਅਰਨੈਸ ਦੇਣ ਵਾਸਤੇ ਨਾ ਇੱਕ ਰੈਗੂਲਰ ਕੋਈ ਪ੍ਰੋਗਰਾਮ ਰੱਖ ਲਓ, ਹਫਤੇ 'ਚ 1 ਦਫਾ ਜਾਂ 2 ਦਫਾ। ਬਾਕੀ ਮੈਂ ਖੁਦ ਵੀ ਜ਼ਾਹਰ ਮੈਂ ਨਹੀਂ ਸਮਝਦੀ ਕਿ ਮੈਂ ਕੋਈ ਐਕਸਪਰਟ ਹਾਂ ਆਈਟੀ ਕੰਮ ਦੇ ਵਿੱਚ ਜਾਂ ਵੀਡੀਓ ਮੇਕਿੰਗ ਦੇ ਵਿੱਚ, ਤੇ ਅਸੀਂ ਵੀ ਤੁਹਾਡੇ ਕੋਲੋਂ ਸਿੱਖਾਂਗੇ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਇਸ ਕਿਸਮ ਦਾ ਮਿਲ ਜੁਲ ਕੇ ਕੰਮ ਕਰੀਏ ਕਿ ਮਜ਼ੀਦ ਬਿਹਤਰੀ। ਚੁੱਕੇ ਜਿਹੜਾ ਮੈਂ ਇੱਥੇ ਬੈਠਦੀ ਹਾਂ ਮਰੀਜ਼ਾਂ ਦੇ ਬਾਰੇ ਸਾਰਾ ਜਦੋਂ ਮੈਂ ਲੈਕਚਰ ਦਿੰਦੀ ਹਾਂ, ਹੁਣ ਅਸੀਂ ਥੋੜ੍ਹੇ ਦਿਨਾਂ ਤੋਂ ਪਲਾਨ ਕਰ ਰਹੇ ਹਾਂ ਕਿ ਅਸੀਂ ਇਹਦੀ ਵੀਡੀਓ ਬਣਾਈਏ ਤੇ ਅਸੀਂ ਇਹਨੂੰ ਅਪਲੋਡ ਕਰੀਏ, ਕੋਈ ਆਪਣਾ ਚੈਨਲ ਬਣਾ ਲਈਏ, ਲੇਕਿਨ ਹਜੇ ਸਟਾਰਟ ਦੇ ਮਰਹਲਿਆਂ 'ਚ ਮੈਂ ਸਮਝਦੀ ਕਿ ਮੈਂ ਕਾਫੀ ਲੇਟ ਹਾਂ। ਮੈਨੂੰ ਇਸ ਤਰਫ ਆਉਣਾ ਚਾਹੀਦਾ ਸੀ ਕਿ ਮੈਂ ਸੋਸ਼ਲ ਮੀਡੀਆ ਨੂੰ ਯੂਜ਼ ਕਰਦੀ ਔਰ ਮੈਂ ਆਪਣੇ ਕੰਮ ਨੂੰ ਜ਼ਿਆਦਾ ਹਾਈਲਾਈਟ ਕਰਦੀ, ਲੇਕਿਨ ਮੈਂ ਇਨਸ਼ਾਅੱਲਾ ਹੁਣ ਸਿੱਖਾਂਗੀ। ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ। ਇੱਕ ਆਖਰੀ ਸਵਾਲ ਕਿ ਇੱਕ ਇਸ ਚੈਨਲ ਦੇ ਜ਼ਰੀਏ ਇੱਕ ਮੈਸੇਜ ਜਿਹੜਾ ਹੈਗਾ ਜਿਹੜਾ ਸਾਡਾ ਦੇਖਣ ਵਾਲਾ ਹੈਗਾ, ਜਿਹੜਾ ਆਮ ਤਬਕਾ ਹੈ ਜਿਹਦੇ ਦਿਮਾਗ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਮੈਂ ਕੀ ਖਾਣਾ ਹੈ ਤੇ ਆਪਣੇ ਆਪ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਬਿਮਾਰੀਆਂ ਤੋਂ ਮਹਿਫੂਜ਼ ਰੱਖਣਾ ਹੈਗਾ, ਉਹਨੂੰ ਇੱਕ ਮੈਸੇਜ ਰਿਕਾਰਡ ਕਰਵਾ ਦਿਓ। ਦੇਖੋ ਜੀ, ਸਿੱਧੀ ਜੀ ਗੱਲ ਹੈ ਕਿ ਕਹਿੰਦੇ ਹੁੰਦੇ ਨਾ, ਜਿਹਦਾ ਕੰਮ ਹੈ ਉਹਨੂੰ ਹੀ ਸਜਦਾ ਹੈ, ਠੀਕ ਹੈ ਨਾ। ਇਹ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਆਪਣੀ ਸਿਹਤ ਦੇ ਮਾਮਲੇ 'ਚ ਆਪਣੇ ਇਲਾਜ ਖੁਦ ਹੀ ਸ਼ੁਰੂ ਕਰ ਦਿਓ ਜਾਂ ਖੁਦ ਹੀ ਕਹੋ ਜੀ ਮੈਂ ਆਪਣਾ ਸਾਰੇ ਮਸਲੇ ਖੁਦ ਹੀ ਹੱਲ ਕਰ ਲਵਾਂਗਾ, ਕਿਉਂਕਿ ਜਿਹੜਾ ਐਡਵੋਕੇਟ ਹੁੰਦਾ ਲਾ ਦਾ ਉਹਨੂੰ ਪਤਾ ਹੁੰਦਾ ਹੈ, ਠੀਕ ਹੈ। ਜਿਹੜੀ ਨਿਊਟ੍ਰੀਸ਼ਨਿਸਟ ਜਾਂ ਡਾਈਟੀਸ਼ੀਅਨ ਹੈ ਉਹਨੂੰ ਸਾਰੀਆਂ ਚੀਜ਼ਾਂ ਦਾ ਉਹਨੂੰ ਡਿਟੇਲ ਪਤਾ, ਤਾਂ ਬਿਹਤਰ ਹੈ ਕਿ ਤੁਸੀਂ ਰੈਲੇਵੈਂਟ ਜਿਹੜੇ ਤੁਹਾਡੇ ਇਲਾਕੇ 'ਚ ਕੋਈ ਡਾਈਟੀਸ਼ੀਅਨ ਹੈ, ਕੋਈ ਕੰਸਲਟੈਂਟ ਨਿਊਟ੍ਰੀਸ਼ਨਿਸਟ, ਉਹਦੇ ਕੋਲ ਜਾਓ, ਜਾ ਕੇ ਆਪਣੀ ਟੋਟਲ ਅਸੈਸਮੈਂਟ ਕਰਾਓ। ਔਰ ਇਹ ਵੀ ਨਹੀਂ ਜ਼ਰੂਰੀ ਕਿ ਤੁਸੀਂ ਬਿਮਾਰ ਹੋ ਕੇ ਫੇਰ ਹੀ ਜਾਓ। ਜਦੋਂ ਇਨਸਾਨ ਸਿਹਤਮੰਦ ਹੁੰਦਾ ਹੈ ਨਾ, ਇਹਨੂੰ ਉਦੋਂ ਹੀ ਚਾਹੀਦਾ ਪ੍ਰੀਕਾਸ਼ਨਰੀ ਮੈਜ਼ਰਮੈਂਟ ਕਰੇ ਬਿਫੋਰ ਦਾ ਟਾਈਮ। ਉਹ ਸੋਚੇ ਕਿ ਇਹ ਨਾ ਹੋਵੇ ਕਿ ਆਉਣ ਵਾਲੇ ਵਕਤਾਂ 'ਚ ਮੇਰੇ ਤੇ ਮੋਟਾਪਾ ਆ ਰਿਹਾ, ਮੈਨੂੰ ਫਿਰ ਅੱਗੇ ਸ਼ੂਗਰ ਵੀ ਹੋ ਸਕਦੀ ਹੈ ਤੇ ਮੈਨੂੰ ਬਲੱਡ ਪ੍ਰੈਸ਼ਰ ਹਾਈ ਹੋ ਸਕਦਾ, ਫਿਰ ਮੇਰਾ ਹਾਰਟ ਦਾ ਮਸਲਾ ਹੋ ਸਕਦਾ। ਸੋ ਵਕਤ ਤੋਂ ਪਹਿਲੇ ਜੇ ਅਸੀਂ ਕੋਈ ਆਪਣੇ ਬਾਰੇ ਸੋਚ ਲਵਾਂਗੇ ਤੇ ਮੇਰਾ ਖਿਆਲ ਹੈ ਕਿ ਬਹੁਤ ਫਾਇਦੇ 'ਚ ਰਵਾਂਗੇ। ਸੋ ਕੋਸ਼ਿਸ਼ ਕਰਿਆ ਕਰੋ ਕਿ ਲੋਕਾਂ ਨੂੰ ਕਹੋ ਕਿ ਡਾਈਟੀਸ਼ੀਅਨਸ ਵੱਲ ਵਿਜ਼ਿਟ ਕਰਨ, ਬਜਾਏ ਇਸ ਦੇ ਕਿ ਦਵਾਈਆਂ ਤੇ ਸਾਰੀ ਜ਼ਿੰਦਗੀ ਲੱਗੇ। ਬਲੱਡ ਪ੍ਰੈਸ਼ਰ ਹੈ ਤੇ ਇਹ ਦਵਾਈ ਖਾ ਲਓ, ਸ਼ੂਗਰ ਹੈ ਤੇ ਇਹ ਦਵਾਈ। ਯਕੀਨ ਕਰੋ ਕਿ ਦੇਸੀ ਚੀਜ਼ਾਂ ਨਾਲ ਤੇ ਪਲਾਂਟ ਬੇਸਡ ਚੀਜ਼ਾਂ ਦੇ ਨਾਲ ਸ਼ੂਗਰ ਵੀ ਕੰਟਰੋਲ ਹੋ ਜਾਂਦੀ ਹੈ, ਬਲੱਡ ਪ੍ਰੈਸ਼ਰ ਵੀ ਕੰਟਰੋਲ ਹੋ ਜਾਂਦਾ ਔਰ ਮੋਟਾਪਾ ਤੇ ਬਹੁਤ ਅੱਛਾ ਕੰਟਰੋਲ ਹੁੰਦਾ ਹੈ। ਬਹੁਤ ਸ਼ੁਕਰੀਆ ਮੈਡਮ, ਤੁਸੀਂ ਜਜ਼ਾਕੱਲਾ।